हाँ जी, अस्सलाम वालेकुम। मैं थोड़ा अपना वीर इंटरनेशनल कबड्डी कमेंटेटर दानिश अंसारी ते अज असीं एक बार फिर जुड़े हैं चस कबड्डी दी चैनल दे नाल। तुहानूं जिद्दां कि पता है भी असीं कोशिश करीदी है कि लहिंदे पंजाब दे जिहड़े चढ़दे खिडारी है जिहड़े आउण दे नਵੇਂ मुंडिਆਂ ਦੇ ਵਿੱਚ टॉप ते खेडण दे आ। अज असीं उन्हां दे विचों एक होर हीरा जो 97 ਜੋੜਾਂ ਦੀ ਧਰਤੀ ਦਾ जो कि चढ़दे पंजाब च लहिंदा पंजाब मुंडे दा अजकल दे टाइम दे विच नाम आ राणा सईद भरा साडा। ਅਸੀਂ ਅੱਜ ਉਹਦੇ ਕੋਲ ਉੱਪੜੇ ਆ ਵੀ ਭਰਾ ਦਾ ਕਬੱਡੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਕਿ ਕਿੱਦਾਂ ਦੀ ਸਪੋਰਟ ਆ, ਕੀ ਖੁਰਾਕ ਖਾਣੀ ਪੈਂਦੀ ਹੈ ਕਬੱਡੀ ਲਈ। ਅਸੀਂ ਜਰੂਰ ਰਾਣਾ ਸਈਦ ਭਰਾ ਨਾਲ ਗੱਲ ਕਰਾਂਗੇ। ਰਾਣਾ ਸਈਦ ਭਰਾ ਪਹਿਲੇ ਤਾਂ ਤੁਹਾਡਾ ਸਵਾਗਤ ਕਰਦੇ ਆ ਅਸੀਂ ਚਸ ਕਬੱਡੀ ਚੈਨਲ ਤੇ। ਬਾਈ ਜੀ ਤੁਸੀਂ ਜਰੂਰ ਆਵਾਮ ਨੂੰ ਦੱਸਣਾ ਹੈ ਕਿ ਆਪਾਂ ਕਬੱਡੀ ਜਿਹੜੀ ਹੈ ਕਿੱਥੋਂ ਸਟਾਰਟ ਕੀਤੀ ਆ, ਕਿੰਨੇ ਭਾਰ ਤੋਂ ਖੇਡਣੀ ਸ਼ੁਰੂ ਕੀਤੀ ਹੈ। अस्सलाम वालेकुम जी। ਸਾਰਿਆਂ ਤੋਂ ਪਹਿਲੇ ਤੇ ਮੈਂ ਸ਼ੁਕਰਗੁਜ਼ਾਰ ਹਾਂ ਚਸ ਕਬੱਡੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪੇਜ ਦੇ ਉੱਤੇ ਸ਼ੋਅ ਕਰਾਉਣ ਦਾ ਮੌਕਾ ਦਿੱਤਾ ਤੇ ਅਸੀਂ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਇਹਨਾਂ ਦਾ, ਦਾਨਿਸ਼ ਭਾਈ ਹੋਣਾ ਦਾ ਕਿ ਇਹਨਾਂ ਨੇ ਸਾਨੂੰ ਇੰਨੀ ਜੋਗਾ ਸਮਝਿਆ ਤੇ ਸਾਡਾ ਇੰਟਰਵਿਊ ਲੈਣ ਆਏ। ਤੇ ਸਈਦ ਭਰਾ ਅਸੀਂ ਸਭ ਤੋਂ ਪਹਿਲੇ ਤੇ ਨਾ ਇਹ ਗੱਲ ਕਰਾਂਗੇ, ਬਹੁਤ ਲੰਮੇ ਸਮੇਂ ਤੋਂ ਆਪਾਂ ਦੇਖਦੇ ਆਂ ਵੀ ਤੁਸੀਂ ਕਬੱਡੀ ਦੇ ਵਿੱਚ ਬਹੁਤ ਮਿਹਨਤ ਕਰਦੇ ਹੋ। ਇਸ ਪਿੰਡ ਦੇ ਵਿੱਚ ਇਸ ਹਲਕੇ ਦੇ ਵਿੱਚ ਜਦੋਂ ਕਿਤੇ ਟੂਰਨਾਮੈਂਟ ਖੇਡਣ ਦੇਖਣ ਆਈਏ ਜਾਂ ਬੋਲਣ ਆਈਏ ਤੇ ਸਾਡੀ ਕੋਸ਼ਿਸ਼ ਹੁੰਦੀ ਵੀ ਉਹ ਪਲੇਅਰ ਅਸੀਂ ਨਿਗਾਹ ਥੱਲੇ ਰੱਖੀਏ ਜਿਹੜਾ ਪਲੇਅਰ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਧੰਨ ਕਰਾਉਣ ਵਾਲਾ ਆ। 48 ਚੱਕ ਮੂੜਾਂ ਦੇ ਵਿੱਚ ਵੀ ਟੂਰਨਾਮੈਂਟ ਹੋਇਆ ਸੀ, ਉੱਥੇ ਵੀ ਵੇਖਿਆ ਮਤਲਬ ਤੁਸੀਂ ਬਹੁਤ ਫਿੱਟ ਹੋ, ਪਹਿਲੇ ਨਾਲੋਂ ਬਹੁਤ ਚੰਗੀਆਂ ਰੇਡਾਂ ਪਾ ਰਹੇ ਹੋ। ਤੇ ਤੁਹਾਡਾ ਕੀ ਖਿਆਲ ਆ ਵੀ ਮਤਲਬ ਕਿੱਥੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ, ਕਿੰਨੇ ਭਾਰ ਤੋਂ ਖੇਡਣੀ ਸ਼ੁਰੂ ਕੀਤੀ ਆ, ਇੱਥੇ ਤੱਕ ਪਹੁੰਚਣ ਨੂੰ ਕਿੰਨਾ ਸਮਾਂ ਲੱਗਾ ਤੁਹਾਨੂੰ? ਮੈਂ ਭਾਜੀ 2008 ਮੈਟ੍ਰਿਕ ਦੇ ਵਿੱਚ ਸੀ ਜਦੋਂ ਤੋਂ ਮੈਂ ਸ਼ੁਰੂ ਕੀਤੀ ਕਬੱਡੀ ਤੇ ਉਸ ਟਾਈਮ ਤੋਂ ਲੈ ਕੇ ਤੇ ਹੁਣ ਤੱਕ ਅਲਹਮਦੁਲਿਲਾ ਸਟਰਗਲ ਕਰ ਰਹੇ ਹਾਂ। ਤੇ ਵਿੱਚੋਂ 2 ਸਾਲ ਗੈਪ ਰਿਹਾ, ਉਹ ਥੋੜਾ ਜਿਹਾ ਮਜਬੂਰੀ ਬਣ ਗਈ ਜਿਹਦਾ ਕਰਕੇ ਕਬੱਡੀ ਤੋਂ ਦੂਰ ਰਹੇ ਹਾਂ। ਤੇ ਪਰ ਫਿਰ ਵੀ ਅਲਹਮਦੁਲਿਲਾ ਸ਼ੌਕ ਸੀਗਾ ਤੇ ਉਹ ਸ਼ੌਕ ਦੀ ਬਦੌਲਤ ਗਰਾਊਂਡ ਦੇ ਵਿੱਚ ਜੁੜੇ ਹਾਂ ਤੇ ਅਲਹਮਦੁਲਿਲਾ ਫਿਰ ਅੱਲਾਹ ਪਾਕ ਦਾ ਕਰਮ ਹੋਇਆ ਤੇ ਫਿੱਟ ਹੋ ਗਏ ਪੂਰੇ, ਅੱਲਾਹ ਪਾਕ ਦੀ ਰਹਿਮਤ ਆ। ਤੇ ਕਿੰਨੇ ਕੁ ਵਜਨ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਕਿ ਮਤਲਬ ਡਾਇਰੈਕਟ ਓਪਨ ਦੇ ਵਿੱਚ ਹੀ ਆਏ ਤੁਸੀਂ? ਨਹੀਂ ਮੈਂ ਭਾਜੀ ਤਕਰੀਬਨ 65 ਕਿਲੋ ਤੋਂ ਸ਼ੁਰੂ ਕੀਤੀ ਸੀਗੀ। 65 ਕਿਲੋ weight ਸੀਗਾ ਤੇ ਜਦੋਂ ਮੈਂ ਗੁੱਜਰ ਸਿੰਘ ਸਾਡੇ ਲਾਗੇ ਟੂਰਨਾਮੈਂਟ ਹੋਇਆ ਸੀ ਆਲ ਓਪਨ, ਉਹਦੇ ਵਿੱਚ ਦੀਮੇ ਫੌਜੀ ਹੁਣੀ ਜਿਹੜੇ ਸੀ ਉਹ ਕਮੇਟੀ ਵੱਲੋਂ ਸੀਗੇ ਆਲ ਓਪਨ 65 ਕਿਲੋ ਦੇ ਵਿੱਚ। ਦੀਮਾ ਫੌਜੀ ਉਹ ਜਿਹੜਾ ਜਹਾਂਗੀਰ ਵਾਲਾ? ਹਾਂਜੀ ਜਹਾਂਗੀਰ ਵਾਲਾ। ਤੇ ਉਹ ਰੋਜ਼ਿਆਂ ਦੇ ਵਿੱਚ ਮੈਚ ਹੋਏ ਸੀਗੇ ਤੇ ਅਲਹਮਦੁਲਿਲਾ ਰੋਜ਼ਿਆਂ ਦੇ ਵਿੱਚ ਮੈਚ ਖੇਡਿਆ ਸੀ, ਰੋਜ਼ਾ ਰੱਖ ਕੇ ਖੇਡਿਆ ਸੀਗਾ ਤੇ ਅੱਲਾਹ ਪਾਕ ਦਾ ਬੜਾ ਸ਼ੁਕਰ ਸੀਗਾ। ਜੱਫੇ ਹੋ ਜਾਣੇ ਕੋਈ ਵੱਡੀ ਗੱਲ ਨਹੀਂ, ਇੱਕ ਜੱਫਾ ਮੈਨੂੰ ਉੱਥੇ ਹੋਇਆ ਸੀਗਾ 65 ਮਤਲਬ 65 ਕਿਲੋ ਦੇ ਵਿੱਚ। ਉਹ ਮੇਲਾ ਤੁਹਾਨੂੰ ਇਦਾਂ ਲੱਗਾ ਜਿੱਥੇ ਤੁਹਾਨੂੰ ਬਹੁਤ ਮਤਲਬ ਪਿਆਰ ਲੱਭਾ ਲੋਕਾਂ ਦਾ ਵੀ, ਮਤਲਬ ਜਿੱਥੇ ਇੱਕ ਵਾਰੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਮੁੰਡਾ ਬਿਲਕੁਲ ਹਲਕੀ ਜੀ ਉਮਰ ਵਾਲਾ ਬਹੁਤ ਧੰਨ ਕਰਾ ਗਿਆ? ਬਿਲਕੁਲ ਜੀ ਬਿਲਕੁਲ ਇਦਾਂ ਹੀ। ਤੇ ਫਿਰ ਸਹੀ ਇਦਾਂ ਹੀ ਮਤਲਬ ਵਜਨੀ ਕਬੱਡੀ ਤੋਂ ਬਾਅਦ ਫਿਰ ਕਿੱਦਾਂ ਓਪਨ ਕਬੱਡੀ ਦਾ ਸਫ਼ਰ ਕਿੱਦਾਂ ਰਿਹਾ ਆਪਣਾ? ਓਪਨ ਕਬੱਡੀ ਦਾ ਫਿਰ weight ਵੱਲੋਂ ਥੋੜਾ ਜਿਹਾ ਘੱਟ ਹੋ ਗਏ ਤੇ ਓਪਨ ਕਬੱਡੀ ਵਾਲੇ ਯਾਨੀ ਕਿ weight ਵਧਾ ਲਿਆ। ਫਿਰ ਅਲਹਮਦੁਲਿਲਾ 440 ਰਹੇ ਆ, ਅੱਲਾਹ ਦਾ ਸ਼ੁਕਰ ਰਿਹਾ। ਜਿੱਥੇ ਵੀ ਖੇਡੇ ਆ ਅੱਲਾਹ ਪਾਕ ਨੇ ਬੜੀ ਇੱਜ਼ਤ ਦਿੱਤੀ। ਤੇ ਸਹੀ ਆਪਾਂ ਗੱਲ ਕਰਾਂਗੇ ਵੀ ਤੁਹਾਡਾ ਜਿਹੜਾ ਕਬੱਡੀ ਦੇ ਵਿੱਚ ਉਸਤਾਦ ਕੌਣ ਆ? ਮੇਰਾ ਉਸਤਾਦ ਜੀ ਉਸਤਾਦ ਆਸਫ ਬਾਜਵਾ ਅਲ ਮਰੂਫ ਪਸਤੌਲਾ 75 ਲੋਗਿਆਂ ਤੋਂ। ਬਹੁਤ ਵੱਡਾ ਨਾਮ ਆ ਕਬੱਡੀ ਦਾ। ਬਿਲਕੁਲ ਜੀ, ਉਹ ਸਾਡੇ ਉਸਤਾਦ ਮੁਹਤਰਮ ਆ ਤੇ ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਕਰੇ, ਉਹਨਾਂ ਦੀ ਬਦੌਲਤ ਹੀ ਆ ਹੁਣ ਜਿੱਥੇ ਤਾਈਂ ਵੀ ਚੱਲ ਰਹੇ। ਤੇ ਉਸਤਾਦ ਦਾ ਪਿਆਰ ਕਿਵੇਂ ਜਿਹਾ ਤੁਹਾਡੇ ਨਾਲ ਰਹਿਣਾ ਸੀ? ਉਸਤਾਦ ਦਾ ਪਿਆਰ ਭਾਜੀ ਬੱਚਿਆਂ ਵਾਂਗੂ ਹੀ, ਆਪਣੇ ਜਿੱਦਾਂ ਦੇ ਉਹਨਾਂ ਦੇ ਬੱਚੇ ਆ ਉਦਾਂ ਦੇ ਉਹ ਸਾਨੂੰ ਬੱਚੇ ਆਪਣੇ ਸਮਝਦੇ ਤੇ ਪੂਰੀ ਦਿਲੋਂ ਚਾਹਤ ਕਰਦੇ ਸਾਡੀ, ਜਦੋਂ ਵੀ ਜਾਈਏ, ਜਦੋਂ ਟੱਕਰਦੇ ਆ, ਜਦੋਂ ਵੀ ਖੇਲਣ ਚਾਹੀਦਾ। ਤੇ ਸਹੀ ਤੋਂ ਕਿਹੜਾ ਐਸਾ ਟੂਰਨਾਮੈਂਟ ਹੋਊਗਾ ਜਿਹੜਾ ਤੁਸੀਂ ਮਤਲਬ ਪੰਜਾਬ ਦੇ ਵਿੱਚ ਇੱਧਰ ਖੇਡਿਆ ਲੈਂਦੇ ਪੰਜਾਬ ਦੇ ਵਿੱਚ ਜਿਹੜਾ ਓਪਨ ਟੂਰਨਾਮੈਂਟ ਹੋਵੇ ਜਿੱਥੇ ਤੁਹਾਨੂੰ ਪਤਾ ਲੱਗੇ ਵੀ ਯਾਰ ਆਹ ਉਹ ਟੂਰਨਾਮੈਂਟ ਹੋਇਆ ਵਾ, ਜੇ ਮਤਲਬ ਮੈਨੂੰ ਵੀ ਇੰਨੀ ਉਮੀਦ ਨਹੀਂ ਸੀ ਮੈਂ ਇੱਥੇ ਇੰਨਾ ਵਧੀਆ ਖੇਡ ਜਾਊਂਗਾ ਵੀ ਜਿੱਥੇ ਮਤਲਬ ਬੈਸਟ ਵੀ ਹੋਏ ਹੋਵੇ ਤਾਂ ਲੋਕਾਂ ਨੇ ਵੀ ਮਤਲਬ ਬਹੁਤ ਤੁਹਾਡੇ ਨਾਲ ਪਿਆਰ ਕੀਤਾ ਹੋਵੇ, ਪਿਆਰ ਦਿੱਤਾ ਹੋਵੇ ਤੁਹਾਨੂੰ? ਭਾਜੀ ਉਹ ਅਸੀਂ ਟੂਰਨਾਮੈਂਟ ਖੇਲਿਆ ਸੀ ਸਤਿਆਣੇ ਰੋਡ ਤੇ ਆ 24 ਚੱਕ ਪਿੰਡ, ਉੱਥੇ ਸਾਡਾ ਮੈਚ ਹੋਇਆ ਸੀ ਅਲੀ ਰਜ਼ਾ ਕਸਾਈ ਹੁਣਾਂ ਨਾਲ, ਯਾਨੀ ਕਿ ਪਿੰਡ ਦੀ ਕਮੇਟੀ ਵਾਲਿਆਂ ਨੇ ਸਾਡਾ ਮੈਚ ਪੋਇਆ ਸੀ ਉਹਨਾਂ ਦੇ ਨਾਲ। ਤੇ ਅਲਹਮਦੁਲਿਲਾ ਉਸ ਟੀਮ ਦੇ ਵਿੱਚ ਰਾਣੇ ਨਾਜ਼ਰ ਹੁਣੀ ਸੀਗੇ, ਅਲੀ ਰਜ਼ਾ ਕਸਾਈ ਹੁਣੀ ਸੀ, 3 ਮੁੰਡੇ ਇੰਟਰਨੈਸ਼ਨਲ ਸੀਗੇ। ਤੇ ਉਹ ਮੈਚ ਐਸਾ ਹੋਇਆ ਕਿ ਅੱਲਾਹ ਪਾਕ ਨੇ ਇੰਨੀ ਇੱਜ਼ਤ ਦਿੱਤੀ, ਉਹ 3 ਵਾਰੀ ਮੈਚ ਬਰਾਬਰ ਹੋਇਆ ਸਾਡਾ ਤੇ ਜਿੱਥੇ ਖੇਡ ਕੇ ਬੜੀ ਖੁਸ਼ੀ ਮਹਿਸੂਸ ਹੋਈ। ਉਹ 2 ਸਾਲਾਂ ਤੋਂ ਬਾਅਦ ਜਿਹੜਾ ਗੈਪ ਸੀਗਾ, ਗੈਪ ਤੋਂ ਫੌਰਨ ਬਾਅਦ ਉਹ ਮੈਚ ਖੇਡਿਆ ਸੀ ਤੇ ਅੱਲਾਹ ਪਾਕ ਨੇ ਬੜੀ ਇੱਜ਼ਤ ਦਿੱਤੀ ਉਹਦੇ ਵਿੱਚ।
ਤੇ ਉਹ ਮੈਚ ਬਰਾਬਰ ਹੋਣ ਦੀ ਵਜ੍ਹਾ ਤੋਂ ਟਾਸ ਤੋਂ ਵੀ ਹਾਰ ਜਿੱਤ ਹੋਈ, ਉਹ ਜਿਨ੍ਹਾਂ ਕਰਕੇ ਉਹਨਾਂ ਨੇ ਫਿਰ ਸਾਨੂੰ ਅਗਲੇ ਦਿਨ ਤੇ ਫਿਰ ਮੈਚ ਸਾਡਾ ਹੋਰ ਟੀਮ ਨਾਲ ਕਿਸੇ ਨਾਲ ਪਵਾ ਕੇ ਸਾਡਾ ਮੈਚ। ਮਤਲਬ ਉਹ ਟੂਰਨਾਮੈਂਟ ਤੁਸੀਂ ਬਹੁਤ ਵਧੀਆ ਖੇਡਿਆ। ਹਾਂਜੀ ਬਿਲਕੁਲ। ਤੇ ਇਹ ਸਹੀ ਤੇ ਮਤਲਬ ਮੈਂ ਵੇਖਿਆ ਆ ਇੱਕ ਹਵਾ ਜੀ ਚੱਲੀ ਜਿਹੜੀ ਆ, ਮਤਲਬ ਮੁੰਡੇ ਜਦੋਂ ਜਿਨ੍ਹਾਂ ਨੂੰ ਆਪਾਂ ਬਾਹ ਫੜ ਕੇ ਜਾਂ ਉਂਗਲ ਫੜ ਕੇ ਗਰਾਊਂਡ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਆ, ਹਾਂਜੀ ਜਦੋਂ ਮਿਹਨਤ ਕਰਾਈ ਦੀ ਹੈ ਉਹਨਾਂ ਨੂੰ ਇੱਕ ਟਾਈਮ ਦੇਈਦਾ ਆ। ਬਿਲਕੁਲ। ਜਿੱਦਾਂ ਆਪਣੇ ਬੱਚਿਆਂ ਨੂੰ ਘਰਦਿਆਂ ਨੂੰ ਟਾਈਮ ਦੇਈਦਾ, ਇਦਾਂ ਆਪਾਂ ਉਹਨਾਂ ਨੂੰ ਟਾਈਮ ਦੇਈਦਾ ਆ ਤੇ ਪੁੱਤਾਂ ਨੂੰ ਸਾਂਭੀਦਾ ਉਹਨਾਂ ਨੂੰ। ਉਹ ਜਦੋਂ ਮੁੰਡੇ ਬਣ ਜਾਂਦੇ ਆ, ਜਦੋਂ ਨਿਕਲ ਜਾਂਦੇ ਆ ਟੂਰਨਾਮੈਂਟਾਂ ਇੱਕ ਦੋ ਚੰਗੇ ਖੇਡ ਜਾਣ, ਉਹ ਆਪਣੇ ਉਸਤਾਦ ਨੂੰ ਛੱਡ ਜਾਂਦੇ, ਭੁੱਲ ਜਾਂਦੇ ਆ। ਉਹ ਮੁੰਡਿਆਂ ਦੇ ਬਾਰੇ ਤੁਸੀਂ ਕੀ ਕਹੋਗੇ? ਭਾਜੀ ਉਸਤਾਦ ਨੂੰ ਛੱਡਦਾ ਤੇ ਕੋਈ ਨਹੀਂ ਏਡੀ ਛੇਤੀ ਹੁੰਦਾ, ਸਹੀ ਆ। ਵਿੱਚੋਂ ਕੁਝ ਥੋੜੀਆਂ ਜਿਹੀਆਂ ਖਾਮੀਆਂ ਵੀ ਐਸੀਆਂ ਬਣ ਜਾਂਦੀਆਂ ਵਾ ਜਿਨ੍ਹਾਂ ਕਰਕੇ ਨਾ ਉਹ ਫਿਰ ਐਸਾ ਕਦਮ ਚੁੱਕਣ ਤੇ ਮਜਬੂਰ ਹੋ ਜਾਂਦੇ ਆ ਕਿ ਉਹਨਾਂ ਤੋਂ ਦੂਰੀ ਇਖਤਿਆਰ ਕਰ ਲੈਂਦੇ ਆ। ਹੋਰ ਬਾਕੀ ਰਿਸਪੈਕਟ ਇੱਜ਼ਤ ਜਿਹੜੀ ਉਹ ਉਹਨਾਂ ਦੇ ਦਿਲ ਵਿੱਚ ਉਂਝ ਹੀ ਹੁੰਦੀ ਆ, ਪਰ ਉਹ ਥੋੜਾ ਜਿਹਾ ਉਹਨਾਂ ਤੋਂ ਬਾਜ਼ਨ ਹੋ ਕੇ ਸਾਈਡ ਮਾਰ ਜਾਂਦੇ ਆ ਤੇ ਜਿਹਦਾ ਕਰਕੇ ਉਹ ਉਸਤਾਦ ਤੋਂ ਦੂਰੀ ਇਖਤਿਆਰ ਕਰਦੇ ਆ। ਤੇ ਇਹ ਸਹੀ ਦਾ ਆਪਣੇ ਹੁਣ ਮੁੰਡੇ ਇੱਥੇ ਮੈਂ ਹੁਣ ਵੀ ਦੇਖਿਆ ਗਰਾਊਂਡ ਦੇ ਵਿੱਚ ਤੁਹਾਡੇ ਮੁੰਡੇ ਮਗਰ ਵੀ ਖੜੇ ਟ੍ਰੇਨਿੰਗ ਕਰਦੇ ਸੀ। ਮੁੰਡੇ ਅੱਜ ਤੁਹਾਡੇ ਮੈਨੂੰ ਲੱਗਦਾ ਬਹੁਤ ਘੱਟ ਆਏ, ਅੱਗੇ ਤਾਂ ਮੁੰਡੇ ਵਾਵਾ ਹੀ ਹੁੰਦੇ ਗਰਾਊਂਡ ਦੇ ਵਿੱਚ ਤੁਹਾਡੀ 'ਚ। ਤੇ ਇਹਨਾਂ ਜੋ ਮੁੰਡਿਆਂ 'ਚੋਂ ਕਿਹੜਾ ਤੁਹਾਨੂੰ ਇਸ ਟਾਈਮ ਲੱਗਦਾ ਵੀ ਜਿਹੜਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਓਪਨ ਮੈਚਾਂ ਦੇ ਵਿੱਚ ਬਹੁਤ ਤਕੜਾ ਖੇਡੂਗਾ, ਮਿਹਨਤ ਜਿਹੜਾ ਮੁੰਡਾ ਤੁਹਾਡੇ ਨਾਲ ਬਹੁਤ ਮਤਲਬ ਦਿਲੋਂ ਕਰਦਾ ਹੋਵੇ, ਉਹ ਮੁੰਡੇ ਕਿਹੜੇ ਇੱਥੇ ਜਿਹੜੇ ਗਰਾਊਂਡ ਦੇ ਵਿੱਚ ਤੁਹਾਨੂੰ ਲੱਗਦਾ ਵੀ ਅੱਗੇ ਜਾਣਗੇ? ਭਾਜੀ ਪਹਿਲੇ ਨੰਬਰ ਤੇ ਆ ਸਾਡਾ ਆਮਰ ਕੇਟੂ ਭਾਈ ਆ, ਤੇ ਦੂਸਰੇ ਨੰਬਰ ਤੇ ਫੈਸਲ ਬਿੱਲਾ ਵਾ, ਤੇ ਤੀਸਰੇ ਨੰਬਰ ਤੇ ਆ ਛੋਟਾ ਮੁੰਡਾ ਇੱਕ ਹੁੰਦਾ ਤਕਰੀਬਨ 55-58 ਕਿਲੋ weight ਆ ਉਹਦਾ, ਰਾਣਾ ਸੀਬ। ਇੱਕ ਉਹ ਵਾ, ਇੱਕ ਆਪਣਾ ਵਾ ਸੁਪੀਰੀਅਰ ਕਾਲਜ ਦੇ ਵਿੱਚ ਆ ਰਾਣਾ ਤੈयब। ਤਕਰੀਬਨ ਜਿੰਨੇ ਵੀ ਮੁੰਡੇ ਨਾ ਸਾਡੇ ਕੋਲ ਸਾਰੇ ਹੀ ਮਾਸ਼ਾਅੱਲਾ ਅਲਹਮਦੁਲਿਲਾ ਟ੍ਰੇਨਿੰਗ ਵੀ ਕਰਦੇ ਆ, ਟ੍ਰੇਨਿੰਗ ਵਿੱਚ ਵੀ ਪ੍ਰੋਗਰੈਸ ਦਿੰਦੇ ਆ, ਸਮਾਂ ਦਿੰਦੇ ਕਬੱਡੀ ਨੂੰ। ਬਿਲਕੁਲ ਜੀ। ਤੇ ਆਉਣ ਵਾਲੇ ਵਕਤ ਦੇ ਵਿੱਚ ਅੱਲਾ ਖੈਰ ਕਰੇ, ਮੇਰੇ ਦੇਖਣ ਦੀ ਨਿਗਾਹ 'ਚ ਕੋਈ ਵੀ ਨਹੀਂ ਐਸਾ ਹੈਗਾ ਕਿ ਜਿਹੜਾ ਨਾ ਨਫਿੱਟ ਹੋਵੇ ਜਾਂ ਇਸ ਮੁਕਾਮ ਤੱਕ ਨਾ ਜਾ ਜਾਵੇ ਜਿਹੜੀ ਅਸੀਂ ਸੋਚੀ। ਤੇ ਸਹੀਦ ਮੈਂ ਕਹਿੰਦਾ ਵੀ ਮਤਲਬ ਘਰੋਂ ਕਿੰਨੀ ਕੁ ਮਤਲਬ ਤੁਹਾਨੂੰ ਸਪੋਰਟ ਸੀ ਕਬੱਡੀ ਲਈ, ਕਿੰਨੇ ਕੁ ਮਤਲਬ ਘਰੋਂ ਸਪੋਰਟ ਸੀ ਘਰਦਿਆਂ ਵੱਲੋਂ ਵੀ? ਘਰ ਦੇ ਵਿੱਚੋਂ ਕਿਹਨੂੰ ਸ਼ੌਕ ਸੀ ਪਹਿਲੇ ਕਬੱਡੀ ਦਾ ਫੈਮਿਲੀ ਦੇ ਵਿੱਚੋਂ? ਭਾਜੀ ਕਬੱਡੀ ਦਾ ਸਾਡੇ ਘਰ ਵਿੱਚ ਉਹਦੇ ਕਿਸੇ ਨੂੰ ਨਹੀਂ ਸ਼ੌਕ ਹੈਗਾ, ਸਹੀ ਪੁੱਛੋ ਤੇ ਉਹ ਇੱਕ ਦੇਖੋ ਦੇਖੀ ਸੀਗਾ ਬਸ। ਮੈਟ੍ਰਿਕ ਦੇ ਵਿੱਚ ਸਕੂਲਾਂ ਦੇ ਮੈਚ ਹੁੰਦੇ ਸੀਗੇ, ਜਦੋਂ ਮੈਂ ਮੈਟ੍ਰਿਕ ਦੇ ਲੈਵਲ ਤੇ ਖੇਡਿਆ ਨਾ, ਉਦੋਂ ਦੇ ਮਾਸਟਰ ਵੀ ਸਾਡੇ ਅੱਲਾ ਖੈਰ ਕਰੇ ਉਹਨਾਂ ਨੇ ਸਾਨੂੰ ਖੇਲਣ ਨਹੀਂ ਸੀ ਦਿੱਤਾ ਹੈਗਾ, ਤੁਸੀਂ ਕੀ ਖੇਲਣਾ ਦਫਾ ਮਾਰੋ ਪਰੇ। ਪਰ ਫਿਰ ਵੀ ਸਾਡਾ ਜਜ਼ਬਾ ਸੀਗਾ ਇੰਨਾ ਕਿ ਸੀ ਅਸੀਂ ਖੇਡ ਕੇ ਉਹਨਾਂ ਨੂੰ। ਨਹੀਂ ਮੈਂ ਉਹ ਹੁਣ ਮਾਸਟਰ ਜਦੋਂ ਤੁਹਾਨੂੰ ਵੇਖਦੇ ਹੋਣਗੇ ਖੇਡਦੇ, ਮਤਲਬ ਹੁਣ ਮਤਲਬ ਇੱਥੇ ਲਾਗੇ ਦੇ ਹਲਕੇ ਦੇ ਹੁੰਦੇ ਆ ਬਹੁਤੇ ਸਕੂਲ ਟੀਚਰ ਜਿਹੜੇ, ਹੁਣ ਤੁਹਾਨੂੰ ਖੇਡਦੇ ਵੇਖਦੇ ਹੋਗੇ, ਉਹ ਵੀ ਹੁਣ ਕਹਿੰਦੇ ਹੋਣੇ ਵੀ ਉਹੀ ਸਹੀ ਦਾ ਜਿਹਨਾਂ ਨੂੰ ਮਨਾ ਕਰੀਦਾ ਸੀ ਨਾ ਕਬੱਡੀ ਖੇਡੋ। ਬਿਲਕੁਲ। ਉਹ ਮੈਚ ਤੋਂ ਬਾਅਦ ਮਿਲਦੇ ਹੁੰਦੇ ਅਕਸਰ, ਜਿਹਦੇ ਕਿਤੇ ਮੈਚ ਤੇ ਹੋਣ ਫਿਰ ਖੁਸ਼ ਵੀ ਹੁੰਦੇ ਆ, ਜੱਫੀਆਂ ਪਾ ਕੇ ਮਿਲਦੇ ਆ, ਦੁਆਵਾਂ ਦਿੰਦੇ ਸਾਨੂੰ, ਅੱਲਾ ਖੈਰ ਕਰੇ। ਮਤਲਬ ਘਰੋਂ ਸਪੋਰਟ ਆ ਪੂਰੀ ਹਲੇ ਵੀ ਕਬੱਡੀ ਨੂੰ? ਕਬੱਡੀ ਜੋ ਭਾਜੀ ਸਪੋਰਟ ਇਦਾਂ ਬਸ 6-4 ਹੀ ਆ, ਕੋਈ ਸਪੋਰਟ ਨਹੀਂ ਹੈ ਘਰ ਦੇ ਵਿੱਚੋਂ। ਫਿਰ ਵੀ ਆਪਣੇ ਮਤਹਿਤ ਹੀ ਆ, ਜਾਣੀ ਕਿ ਜਿੰਨੀ ਕੁ ਵੀ ਖੇਲਣੇ ਆਪਣੇ ਮਤਹਿਤ ਹੀ ਆ, ਆਪਣੀ ਕੋਸ਼ਿਸ਼ ਨਾਲ ਹੀ ਆ, ਮਤਲਬ ਮਿਹਨਤ ਆ। ਹਾਂਜੀ। ਇੱਕ ਕਬੱਡੀ ਤੋਂ ਹਟ ਕੇ ਤੁਸੀਂ ਸਹੀ ਕੋਈ ਕੰਮ ਕੁੰਮ ਵੀ ਕਰਦੇ ਹੋ? ਹਾਂਜੀ ਭਾਜੀ ਜੋਬ ਕਰਦੇ ਆ ਇੱਥੇ ਸਟਾਰਾ ਕੈਮੀਕਲ ਦੇ ਵਿੱਚ। ਸਹੀ ਹੈ, ਮਤਲਬ ਆਪਣਾ ਖਰਚਾ ਜਿਹੜਾ ਆਪ ਹੀ ਕਬੱਡੀ ਦੇ ਵਿੱਚ ਚਲਾ ਰਹੇ ਹੋ? ਆਪ ਹੀ ਬਿਲਕੁਲ। ਸਹੀ ਹੋ ਗਿਆ। ਤੇ ਸਹੀ ਕੋਈ ਮਤਲਬ ਆਪਾਂ ਜੇ ਗੱਲ ਕਰੀਏ ਹੁਣ ਹਰ ਬੰਦਾ ਆ ਮਤਲਬ ਉਹਦੇ ਮਨ ਦੇ ਵਿੱਚ ਹੁੰਦਾ ਯਾਰ ਮੈਂ ਤਗੜਾ ਹੋ ਕੇ ਆਹ ਪਲੇਅਰ ਵਰਗਾ ਬਣਾ, ਆਹ ਫੇਵਰੇਟ ਆ ਮੇਰਾ ਪਲੇਅਰ। ਤੇ ਉਹ ਕਿਹੜੇ ਪਲੇਅਰ ਆ ਜਿਹੜੇ ਮਤਲਬ ਲੈਂਦੇ ਪੰਜਾਬ ਦੇ ਜਿਹੜੇ ਦੋ ਐਸੇ, ਇੱਕ ਜਾਫੀ ਤੇ ਇੱਕ ਰੇਡਰ, ਤੁਸੀਂ ਦੱਸੋਗੇ ਲੋਕਾਂ ਨੂੰ ਵੀ ਕਿਹੜਾ ਤੁਹਾਡਾ ਫੇਵਰੇਟ ਆ? ਭਾਜੀ ਫੇਵਰੇਟ ਸਾਈ ਤੇ ਜਿਹੜਾ ਸੀਗਾ ਮੇਰਾ ਸੀ ਅਲਹਮਦੁਲਿਲਾ ਸ਼ੁਰੂ ਤੋਂ ਹੀ ਤੇ ਹੁਣ ਤੱਕ ਵੀ ਹੈਗਾ, ਉਹ ਸ਼ਕੀਕ ਬਾਟਾ, ਜਿਹੜਾ ਆਪਣਾ ਫੇਵਰੇਟ ਵੀ ਆਪਣਾ ਆਈਡੀਅਲ ਵੀ ਆ। ਅੱਛਾ। ਜਿਹੜਾ ਜਾਫੀ ਆਪਣਾ ਮਤਲਬ ਗੱਲ ਕਰ ਲਈਏ ਫੇਵਰੇਟ, ਜਾਫੀ ਭਾਈ ਸਿਆਦ ਗੁੱਜਰ। ਸਹੀ ਹੋ ਗਿਆ, ਮਤਲਬ ਦੋਵੇਂ ਤੁਹਾਡੇ ਫੇਵਰੇਟ ਰਹੇ ਆ? ਹਾਂਜੀ ਦੋਵੇਂ। ਜੇ ਹੁਣ ਚੜ੍ਹਦੇ ਪੰਜਾਬ ਦੀ ਆਪਾਂ ਗੱਲ ਕਰੀਏ, ਤੁਸੀਂ ਉਧਰ ਦੀ ਵੀ ਕਬੱਡੀ ਵੇਖਦੇ ਹੋ, ਮਤਲਬ ਉਧਰ ਵੀ ਮੁੰਡੇ ਜਿਹੜੇ ਆ, ਕਿਉਂਕਿ ਚੜ੍ਹਦਾ ਤਾਂ ਲੈਂਦਾ ਪੰਜਾਬ, ਇੱਕ ਵਾ ਬੋਲੀ ਆਪਣੀ ਸੇਮ ਆ ਬਿਲਕੁਲ, ਤੇ ਸਿਰਫ ਵਿੱਚ ਇੱਕ ਲਾਈਨ ਜੀ ਆ। ਤੇ ਇਹ ਤੁਸੀਂ ਦੱਸੋ ਵੀ ਉਧਰੋਂ ਕਿਹੜੇ ਤੁਹਾਡੇ ਫੇਵਰੇਟ ਖਿਡਾਰੀ ਆ? ਉਧਰੋਂ ਭਾਜੀ ਪਹਿਲੇ ਨੰਬਰ ਤੇ ਸੁਲਤਾਨ, ਰੇਡਰਾਂ ਦੇ ਵਿੱਚੋਂ ਸ਼ਮਸ਼ਪੁਰੀਆ ਸੁਲਤਾਨ। ਹਾਂਜੀ। ਤੇ ਦੂਸਰੇ ਨੰਬਰ ਤੇ ਆ ਜੀ ਫਰਿਆਦ ਗੁੱਜਰ, ਗੁੱਜਰਾਂ ਦਾ ਮੁੰਡਾ। ਹਾਂਜੀ ਹਾਂਜੀ, ਮਤਲਬ ਤੁਹਾਡੇ ਉਧਰੋਂ ਫੇਵਰੇਟ ਆ? ਫੇਵਰੇਟ ਆਪਣੇ। ਤੇ ਸਹੀ ਦਾ ਹੁਣ ਮਤਲਬ ਮੈਂ ਦੇਖਿਆ ਆ ਵੀ ਕਬੱਡੀ ਨੂੰ ਬਹੁਤ ਪ੍ਰਮੋਟ ਹੋਣ ਲੱਗ ਗਿਆ ਆ। ਅੱਗੇ ਕਬੱਡੀ ਮਤਲਬ ਪਿੰਡਾਂ ਥਾਵਾਂ 'ਚ ਖੇਡੀ ਜਾਂਦੀ ਸੀਗੀ, ਆ ਪਿਛਲੇ ਸਾਲ ਵੀ ਮੁੰਡੇ ਕੈਨੇਡਾ 'ਚ ਬਹੁਤ ਗਏ ਆ, ਇਸ ਸਾਲ ਮੁੰਡੇ ਕੈਨੇਡਾ 'ਚ, ਮਲੇਸ਼ੀਆ ਦੇ ਵਿੱਚ ਚਾਂਦ ਭਰਾ ਹੋਣੀ ਆਪਣੇ ਗਏ ਆ, ਤੇ ਯੂਕੇ ਦੇ ਵਿੱਚ ਵੀ ਸੀਜ਼ਨ ਹੋ ਰਿਹਾ ਆ। ਹੁਣ ਕੈਨੇਡਾ ਦੇ ਵਿੱਚ 3 ਜਗ੍ਹਾ ਤੇ ਕੱਪ ਹੋਣ ਦੇ ਆ। ਮਤਲਬ ਤੁਹਾਨੂੰ ਇੱਥੇ ਦੀ ਕਬੱਡੀ 'ਚ ਤੇ ਉੱਥੇ ਦੀ ਕਬੱਡੀ 'ਚ ਕੀ ਫਰਕ ਨਜ਼ਰ ਆਉਂਦਾ ਆ?
ਬਸ ਗਰਾਊਂਡ ਦਾ ਹੀ ਫਰਕ ਆ, ਬਾਕੀ ਕਬੱਡੀ ਦੇ ਸੇਮ ਇਹੀ ਆ, ਗਰਾਊਂਡ ਦਾ ਹੀ ਆ ਫਰਕ ਬਸ ਥੋੜਾ ਜਿਹਾ। ਉੱਥੇ ਦੀ ਜਿਹੜੀ ਕਬੱਡੀ ਤੁਹਾਨੂੰ ਕਿੱਡੀ ਕਿ ਤਗੜੀ ਲੱਗਦੀ ਜਿਹੜੀ ਕੈਨੇਡਾ 'ਚ ਕਬੱਡੀ ਹੁੰਦੀ? ਉੱਥੇ ਦੇ ਭਾਜੀ ਕਬੱਡੀ ਉਹਨਾਂ ਦੀ ਤੇ ਹੈ ਹੀ ਮਾਸ਼ਾਅੱਲਾ ਚੰਗੀ, ਉਹਨਾਂ ਦੀ ਸਾਡੇ ਤੋਂ ਟ੍ਰੇਨਿੰਗ ਵੀ ਚੰਗੀ ਆ, ਟਫ ਆ, ਪਲੇਅਰ ਵੀ ਚੰਗੇ ਆ, ਕਲੱਬ ਵੀ ਬਹੁਤੇ ਆ, ਜਿਹਦਾ ਕਰਕੇ ਪਲੇਅਰ ਜਿਹੜੇ ਅਕਸਰ ਬਹੁਤੇ ਪ੍ਰਮੋਟ ਹੁੰਦੇ ਉਹਨਾਂ ਦੇ। ਸਾਡੇ ਵੱਲ ਉਹੀ ਮਾਸ਼ਾਅੱਲਾ ਦੇਖਣ ਨੂੰ ਲੱਭਣ ਹੀ ਦੇ ਆ, ਕਿੰਨੇ ਕਲੱਬ ਆ, ਕਿੰਨੀ ਕੁ ਪ੍ਰਮੋਟ ਕਰਦੇ ਆ। ਤੇ ਸਹੀ ਦਾ ਮਤਲਬ ਹੁਣ ਆਪਾਂ ਗੱਲ ਕਰੀਏ ਹਰ ਪਿੰਡ ਥਾਂ ਦੇ ਵਿੱਚ ਕਬੱਡੀ ਨੂੰ ਕੋਈ ਬੰਦਾ ਬਹੁਤ ਘੱਟ ਪ੍ਰਮੋਟ ਕਰਦਾ ਆ, ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਆ ਜਿਹੜਾ ਮਤਲਬ ਤੁਹਾਡੀ ਟੀਮ ਦਾ ਪ੍ਰਮੋਟਰ ਕਿਹੜਾ ਆ ਜਿਹਦਾ ਤੁਸੀਂ ਨਾਂ ਦੱਸਣਾ ਚਾਹੋਗੇ ਜਿਹੜਾ ਤੁਹਾਨੂੰ ਹਲੇ ਤੱਕ ਪ੍ਰਮੋਟ ਕਰ ਰਿਹਾ? ਸਾਨੂੰ ਭਾਜੀ ਆ ਸਾਡੇ ਸਾਹਮਣੇ ਫਾਰਮ ਆ ਮਾਸ਼ਾਅੱਲਾ, ਭਾਜੀ ਨੰਨਾ ਗੁਲਾਮ ਹੁਸੈਨ ਅਲ ਮਰੂਫ ਨੰਨਾ ਉਹਨੂੰ ਕਹਿੰਦੇ ਆ, ਕੱਟੇ ਫਾਰਮ ਵਾਲਾ। ਉਹ ਸਾਡੇ ਨੂੰ ਫੁੱਲ ਪਿਆਰ ਤੇ ਫੁੱਲ ਜਿਹੜਾ ਨਾ ਪ੍ਰੋਟੋਕੋਲ ਦੇ ਰਹੇ ਆ, ਸਾਨੂੰ ਪ੍ਰਮੋਟ ਕਰ ਰਹੇ ਆ ਜਿੱਥੇ ਤਾਈਂ ਉਹਨਾਂ ਦੀ ਕੋਸ਼ਿਸ਼ ਹੁੰਦੀ, ਜਿੰਨੀ ਕੋ ਕੋਸ਼ਿਸ਼ ਹੁੰਦੀ ਨਾ, ਉਹ ਸਾਨੂੰ ਕਬੱਡੀ ਨੂੰ ਮਤਲਬ ਬਹੁਤ ਪਿਆਰ ਕਰ ਰਹੇ ਆ। ਬਿਲਕੁਲ, ਕਿਤੇ ਵੀ ਮੈਚ ਹੋਵੇ, ਚਾਹੇ ਸਾਡੇ 45 ਕਿਲੋ ਮੁੰਡਿਆਂ ਦਾ ਹੋਵੇ, ਚਾਹੇ 55 ਕਿਲੋ ਦਾ ਹੋਵੇ, ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਕਿ ਪਿੱਛੇ ਨਾ ਰਹੀਏ, ਪਹੁੰਚ ਕੇ ਉੱਥੇ ਜਾ ਕੇ ਉਹਨਾਂ ਦਾ ਹੌਸਲਾ ਅਫਜ਼ਾਈ ਵੀ ਕਰਦੇ ਆ ਹਰ ਲਿਹਾਜ਼ ਦੇ ਨਾਲ, ਤੇ ਉਹਨਾਂ ਨੂੰ ਦਾਦ ਵੀ ਪੇਸ਼ ਕਰਦੇ। ਮੁੰਡੇ ਹੁਣ ਸਹੀ ਤਾਂ ਆਪਣੇ ਕੋਲ ਗਰਾਊਂਡ ਦੇ ਵਿੱਚ ਆ ਬੈਠੇ ਆ, ਹਾਂਜੀ। ਕਿੰਨੀ ਕੁ ਮਿਹਨਤ ਕਰਦੇ ਆ ਫਸਟ ਟਾਈਮ ਤੇ ਇਸ ਟਾਈਮ, ਕਿੰਨੀ ਕੁ ਮਿਹਨਤ ਹੁੰਦੀ ਇਹਨਾਂ ਮੁੰਡਿਆਂ ਦੀ? ਭਾਜੀ ਤਕਰੀਬਨ ਅਸੀਂ 5:15 ਵਜੇ ਆ ਗਏ ਆ, ਹੁਣ ਇੰਨੀ ਗਰਮੀ ਆ, ਗਰਮੀ ਦੇ ਬਾਵਜੂਦ ਵੀ 5 ਵਜੇ ਆ ਜਾਂਦੇ ਮੁੰਡੇ, ਸਹੀ ਆ, ਤੇ 7:30 ਪੌਣੇ 8 ਵਜੇ ਤਾਈਂ ਇੱਥੇ ਹੀ ਆ ਗਰਾਊਂਡ ਦੇ ਵਿੱਚ। ਮਤਲਬ 2-2.5 ਘੰਟੇ ਮਤਲਬ ਮਿਹਨਤ ਕਰਦੇ ਆ ਇਸ ਟਾਈਮ ਵੀ? ਬਿਲਕੁਲ, ਫਸਟ ਟਾਈਮ ਵੀ ਮੁੰਡੇ ਮਿਹਨਤ ਕਰਦੇ ਆ ਆਪਣੇ ਕੋਲ? ਕਰਦੇ ਭਾਜੀ, ਆਪਣੀ ਆਪਣੀ ਕਰਦੇ ਆ, ਜਿਹਦਾ ਜਿੰਨੀ ਕੁ ਦਿਲ ਕਰਦਾ ਉਨੀ ਕਰ ਲੈਂਦਾ। ਉਹ ਹਲਕੀ ਉਮਰ ਆ, weight ਥੋੜੇ ਆ, ਕੋਈ ਜ਼ੋਰ ਜ਼ਬਰਦਸਤੀ ਨਹੀਂ ਇਹਨਾਂ ਤੇ ਕਿ ਕਿੰਨੀ ਕੁ ਕਰਨੀ ਆ ਕਿੰਨੀ ਕੁ ਨਹੀਂ ਕਰਨੀ। ਉਹ ਜਿੰਨੀ ਕੁ ਉਹਨਾਂ ਦਾ ਆਪਣਾ ਦਿਲ ਕਰਦਾ, ਡਾਈਟ ਆਪਣੀ ਉਹਨਾਂ ਦੀ ਹਿਸਾਬ ਲਾਉਂਦੇ ਆ, ਉਹਨਾਂ ਕੋ ਮਿਹਨਤ ਸੁਬਾਹ ਦੀ ਕਰ ਲੈਂਦੇ। ਇਹ ਸਹੀ ਮੁੰਡੇ ਜਿਹੜੇ ਮੈਂ ਦੇਖਿਆ ਆ ਅਕਸਰ ਸ਼ਾਗਿਰਦ ਜਿਹੜੇ ਨਾ ਗਰਾਊਂਡ ਦੇ ਵਿੱਚੋਂ ਭਾਜੂ ਵੀ ਹੋ ਜਾਂਦੇ ਜਦੋਂ ਥੋੜਾ ਕੁ ਨਾਂ ਜਦੋਂ ਬੁਲਾਰੇ ਲੈਣ ਲੱਗ ਜਾਣਾ ਨਾ, ਇਹਨਾਂ ਦਾ ਨਾਂ ਨੂੰ ਇਹਨਾਂ ਦਾ ਵੱਜਣ ਲੱਗ ਜਾਵੇ ਸਪੀਕਰਾਂ ਦੇ ਵਿੱਚ, ਤੇ ਹੁਣ ਉਹ ਆਪਣੀ ਮੈਂ ਦੇ ਵਿੱਚ ਆ ਜਾਂਦੀ। ਇਦਾਂ ਦੀ ਕੋਈ ਗੱਲ ਹੈਗੀ ਆਪਣੇ ਮੁੰਡਿਆਂ ਦੇ ਵਿੱਚ? ਨਹੀਂ ਨਹੀਂ ਭਾਜੀ, ਇਦਾਂ ਦੀ ਇਹਨਾਂ ਦੇ ਵਿੱਚ ਕੋਈ ਗੱਲ ਨਹੀਂ ਹੈ। ਇੱਕ ਮੁੰਡਾ ਤੁਹਾਡਾ ਹੋਰ ਆ, ਮਤਲਬ ਭਾਰਤ ਦੀ ਕਬੱਡੀ ਵਿੱਚ ਮੈਂ ਵੇਖਿਆ ਆ, ਕਿੰਨੇ ਟੂਰਨਾਮੈਂਟ ਉਹਦੇ ਮੈਂ ਵੇਖ ਚੁੱਕਿਆ ਆ, ਰਾਣਾ ਫੈਸਲ। ਹਾਂਜੀ, ਮਤਲਬ ਉਹ ਮੁੰਡੇ ਦਾ ਉਸ ਮੁੰਡੇ ਬਾਰੇ ਕੀ ਖਿਆਲ ਹੈ, ਜੇ ਮਿਹਨਤ ਕਰਦਾ ਰਿਹਾ ਕਿ ਕਿਹੜੇ ਲੈਵਲ ਤੇ ਜਾ ਕੇ ਖੇਡੂਗਾ ਮੁੰਡਾ? ਭਾਜੀ ਹੁਣ ਵੀ ਉਹ ਮਾਸ਼ਾਅੱਲਾ 70 ਕਿਲੋ ਤੱਕ ਨਾ ਜਿਹੜਾ weight ਨਾ ਉਹਦਾ ਤਕਰੀਬਨ 70 kg ਹੈਗਾ, ਤੇ ਮਾਸ਼ਾਅੱਲਾ ਨਾ 70 kg ਪੱਕੀ ਕਬੱਡੀ ਆ। ਤੇ ਅਲਹਮਦੁਲਿਲਾ ਇਹ ਸੀਜ਼ਨ ਤੇ ਥੋੜਾ ਜਿਹਾ ਮੈਚਾਂ ਦਾ ਵੀ ਲੋ ਹੀ ਰਿਹਾ ਸਾਡੇ ਲਾਗੇ, ਤੁਹਾਨੂੰ ਪਤਾ ਹੀ ਆ, ਰੌਲਾ ਬਣ ਗਿਆ ਸੀਗਾ ਬਾਹਮਣੀ ਪਿੰਡ ਦੇ ਵਿੱਚ, ਜਿਹਦਾ ਕਰਕੇ ਲਾਗੇ ਟੂਰਨਾਮੈਂਟ ਦਾ ਡਿਲੇ ਹੋ ਗਏ ਬਾਬਾ ਗੋਲੀ ਲੱਗਣ ਨਾਲ। ਤੇ ਬਾਕੀ ਸਾਡੇ ਮੁੰਡੇ ਜਿਹੜੇ ਆ ਟੀਮਮੇਟ ਘੱਟ ਵਾ ਸਾਡੀ ਟੀਮ ਰੱਖਦੇ, ਤੇ ਤਕਰੀਬਨ ਬਹੁਤੇ ਕੋਸ਼ਿਸ਼ ਇਹੀ ਉਹਨਾਂ ਦੀ ਹੁੰਦੀ ਆ ਕਿ ਸਾਡੇ ਵੱਲੋਂ ਵੀ ਮੁੰਡੇ ਖੇਡਣ। ਇੱਕ ਪਿੱਛੇ ਟੂਰਨਾਮੈਂਟ ਸਹੀ ਤਾਂ ਲੰਘਿਆ ਇਧਰ ਜੜਾਂ ਵਾਲੇ ਏਰੀਏ ਦੇ ਵਿੱਚ, ਦੇਖੋ ਉਸ ਟੂਰਨਾਮੈਂਟ ਦੇ ਕਲਿੱਪ ਕਿੰਨੇ ਪਹੁੰਚੇ ਤੁਹਾਡੀਆਂ ਕਬੱਡੀਆਂ ਦੇ, ਤੇ ਉਹ ਮਤਲਬ ਟੂਰਨਾਮੈਂਟ ਬਹੁਤ ਵਧੀਆ ਸੀਗਾ, ਮੁੰਡੇ ਸਾਰੇ ਮਤਲਬ ਅੱਗੇ ਬਹੁਤ ਲੈਂਦੇ। ਪੰਜਾਬ ਦੀ ਗੱਲ ਕਰੀਏ, ਮੰਨੇ ਪਰਮੰਨੇ ਜਾਫੀ ਜਿਹੜੇ ਇਸ ਸਮੇਂ ਦੇ ਵਿੱਚ ਕਹਿ ਲਈਏ ਉਹ ਖੜੇ ਸੀਗੇ, ਉਹਨਾਂ ਦੇ ਤੁਸੀਂ ਕਬੱਡੀਆਂ ਬਹੁਤ ਚੰਗੀਆਂ ਪਾਈਆਂ, ਵਧੀਆ ਪਾਈਆਂ। ਉਹ ਟੂਰਨਾਮੈਂਟ ਦਾ ਕਿਤੇ ਪਹਿਲੇ ਪਤਾ ਲੱਗਾ ਸੀ, ਮਿਹਨਤ ਕੀਤੀ ਸੀ ਉਹ ਟੂਰਨਾਮੈਂਟ ਲਈ, ਕੀ ਮਤਲਬ ਉਹ ਦੱਸਣਾ? ਨਹੀਂ ਭਾਜੀ, ਉਹ ਪਹਿਲੇ ਤੇ ਕੋਈ ਨਹੀਂ ਸੀ ਪਤਾ ਲੱਗਾ ਹੈਗਾ ਟੂਰਨਾਮੈਂਟ ਦਾ, ਸਿਰਫ ਮੈਚ ਦਾ ਇੰਨਾ ਪਤਾ ਲੱਗਾ ਸੀ ਕਿ ਮੈਚ ਆ, ਉਹ ਮੈਚ ਦਾ ਟਾਈਮ ਹੀ ਸਾਨੂੰ ਪਤਾ ਲੱਗਾ ਕਿ ਤੁਸੀਂ ਮੈਚ ਖੇਲਣਾ। ਦੋ ਮੁੰਡੇ ਹੁਣ ਤੁਹਾਡੇ ਇਸੇ ਗਰਾਊਂਡ ਦੇ ਮੈਨੂੰ ਪਤਾ ਲੱਗਾ ਵੀ ਅਫਗਾਨਿਸਤਾਨ ਵਿੱਚ ਜਿਨ੍ਹਾਂ ਮੁੰਡਿਆਂ ਨੇ ਟੂਰ ਕੀਤਾ ਹੈ, ਉਹ ਨਾਮ ਜ਼ਰੂਰ ਆਪਾਂ ਦੱਸ ਦਈਏ ਆਵਾਮ ਨੂੰ। ਹਾਂਜੀ, ਇੱਕ ਆਪਣਾ ਫੈਸਲ ਬਿੱਲਾ ਵਾ, ਤੇ ਇੱਕ ਅਮਰ ਕੇਟੂ ਭਾਈ ਆ। ਕਿੰਨੀ ਕੁ ਖੁਸ਼ੀ ਹੋਈ ਸੀ ਜਦੋਂ ਪਤਾ ਲੱਗਾ ਵੀ ਇਹ ਮੁੰਡੇ ਸਾਡੇ ਅਫਗਾਨਿਸਤਾਨ ਖੇਡਣ ਜਾ ਰਹੇ ਆ? ਭਾਜੀ ਨੀਂਦ ਨਹੀਂ ਆਈ, ਇੰਨੀ ਖੁਸ਼ੀ ਸੀਗੀ ਕਿ ਅੱਲਾਹ ਪਾਕ ਨੇ ਰਹਿਮਤ ਕਰਤੀ ਇਹਨਾਂ ਦੇ ਉੱਤੇ। ਵੀ ਮਤਲਬ ਮਿਹਨਤ ਕਰਾਈ ਮੁੰਡਿਆਂ ਨੂੰ ਮੁੱਲ ਮੁੜ ਗਿਆ। ਬਿਲਕੁਲ, ਮੁੰਡੇ ਸਹੀ ਮੈਂ ਕਹਿੰਦਾ ਮੁੰਡੇ ਨੀਅਤ ਨਾਲ ਟ੍ਰੇਨਿੰਗ ਕਰਨ, ਹਾਂਜੀ, ਤੇ ਤੁਸੀਂ ਵੀ ਮਤਲਬ ਬਹੁਤ ਸਮਾਂ ਦੇ ਰਹੇ ਹੋ, ਬੜੀ ਦੇਰ ਤੋਂ ਮੈਂ ਦੇਖ ਰਿਹਾ ਗਰਾਊਂਡ ਦੇ ਵਿੱਚ ਤੁਹਾਡੇ ਕੋਲ ਮੁੰਡੇ ਬਿਲਕੁਲ ਹੌਲੇ ਆਏ ਸੀ ਗਰਾਊਂਡ ਦੇ ਵਿੱਚ, ਤੇ ਮਤਲਬ ਇਹ ਮੁੰਡੇ ਇੱਥੇ ਆ ਕੇ ਬਹੁਤ ਮਿਹਨਤ ਕਰਦੇ ਆ। ਇਹਨਾਂ ਮੁੰਡਿਆਂ ਦੇ ਵਿੱਚੋਂ ਕਿਹੜਾ ਮੁੰਡਾ ਐਸਾ ਹੋਊਗਾ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਮੁੰਡਾ ਜਿਹੜਾ ਕਬੱਡੀ ਨਾਲ ਬਹੁਤ ਪਿਆਰ ਕਰ ਰਿਹਾ ਹੈ, ਮੁੰਡਾ ਕਦੀ ਕਬੱਡੀ ਤੋਂ ਬਗੈਰ ਰਹਿ ਨਹੀਂ ਸਕਦਾ? ਕੋਈ ਇੱਕ ਮੁੰਡੇ ਦਾ ਨਾਂ ਜ਼ਰੂਰ ਦੱਸੀ। ਭਾਜੀ ਇੰਨਿਆਂ ਦੇ ਵਿੱਚੋਂ ਜਿਹੜਾ ਨਾ ਸਾਰਿਆਂ ਦਾ ਟਾਈਮ ਟੇਬਲ ਦੇ ਲਿਹਾਜ਼ ਨਾਲ ਜਿਹੜਾ ਟਾਈਮ, ਜਿਹੜੀ ਗੱਲ ਕੋ ਟਾਈਮ ਦੇ ਹਿਸਾਬ ਨਾਲ ਵੀ ਮੰਨਦਾ ਵਾ ਤੇ ਆਉਂਦਾ ਵਾ ਗਰਾਊਂਡ ਨੂੰ ਟਾਈਮ ਦਿੰਦਾ, ਉਹ ਆ ਸੁਪੀਰੀਅਰ ਕਾਲਜ 'ਚ ਜਿਹੜਾ ਮੁੰਡਾ ਕਰਾਇਆ ਤੈਯਬ, ਉਹ ਤਕਰੀਬਨ ਮੇਰੇ ਨਾਲ ਹੀ 5 ਵਜੇ ਤਕਰੀਬਨ ਪਹੁੰਚ ਜਾਂਦਾ, ਤੇ ਇੱਕ ਮੁੰਡਾ ਵਾ ਨਾਲ ਦੇ ਪਿੰਡੋਂ ਹੁੰਦਾ ਬੰਗਿਆਂ ਦੇ ਵਿੱਚੋਂ, ਉਹ ਵੀ ਤਕਰੀਬਨ 5 ਵਜੇ ਪੂਰੇ ਇੱਥੇ ਆ ਜਾਂਦਾ, ਅਬਦੁੱਲਾ ਉਹਦਾ ਨਾਮ। ਸਹੀ, ਹੁਣ ਓਪਨ ਖੇਡਣ ਦਾ ਜੇ ਆਪਾਂ ਨੂੰ ਮੌਕਾ ਲੱਭੇ, ਓਪਨ ਤੋਂ ਪਹਿਲੇ ਵੀ ਤੁਸੀਂ ਖੇਡ ਰਹੇ ਹੋ, ਮਤਲਬ ਪਿੰਡ ਲੈਵਲ ਦੇ ਟੂਰਨਾਮੈਂਟ ਤੁਸੀਂ ਕਿੰਨੇ ਖੇਡਦੇ ਹੋ? ਆ ਹੁਣ 4 ਕਲੱਬ ਆਪਣੇ ਪਾਕਿਸਤਾਨ ਦੇ ਵਿੱਚ, ਜਿੱਦਾਂ ਲਾ ਲਿਆ ਉਸ ਵਕਤ ਸ਼ੇਰੇ ਪੰਜਾਬ ਹੋ ਗਿਆ, ਨਨਕਾਣਾ ਸਾਹਿਬ ਹੋ ਗਿਆ, ਰਾਇਲ ਕਿੰਗ USA 26 ਥਿਆੜੇ ਉਹਨਾਂ ਦਾ,
ਤੇ BRB ਬੈਲਜੀਅਮ ਕਬੱਡੀ ਕਲੱਬ ਦਾ, ਕਿਹੜਾ ਐਸਾ ਕਲੱਬ ਜਿਹੜਾ ਤੁਸੀਂ ਜੁਆਇਨ ਕਰਨਾ ਚਾਹੋਗੇ? ਮਤਲਬ ਜਦੋਂ ਤੁਸੀਂ ਹੁਣ ਵੀ ਇਸ ਟੇਬਲ ਤੇ ਹੋ, ਤਗੜੇ ਹੋ ਤੁਸੀਂ, ਦੱਸੋ ਕਿਹੜਾ ਕਲੱਬ ਜਿਹੜਾ ਜੁਆਇਨ ਕਰਨਾ ਚਾਹੋਗੇ? ਭਾਜੀ ਕਲੱਬ ਜੁਆਇਨ ਕਰਨ ਦੇ ਬਾਰੇ ਤੇ ਕੋਈ ਨਹੀਂ ਏਡੀ ਖਾਸ ਗੱਲ ਹੈਗੀ ਕਿ ਕਿਹੜਾ ਇਹਨਾਂ ਚੋਂ ਜੁਆਇਨ ਕਰੀਏ। ਨਹੀਂ ਮੁੰਡਾ, ਜੇ ਕੋਈ ਵੀ ਗੱਲ ਕਰੀਏ, ਕੋਈ ਕਲੱਬ ਜਿਹੜੇ ਮੁੰਡੇ ਹੁਣ ਕਲੱਬ ਵਾਈਸ ਆ ਜਿਹੜੇ 4 ਕਲੱਬ, ਇਹਨਾਂ ਦੇ ਮੁੰਡੇ ਜਿਹੜੇ ਬਾਹਰ ਖੇਡਣ ਜਾ ਰਹੇ ਆ, ਖੇਡਣ ਜਾ ਰਹੇ ਕੋਈ ਐਸਾ ਕਲੱਬ ਥੋਊ ਜਿਹੜਾ ਤੁਹਾਨੂੰ ਮਤਲਬ ਲੱਗਦਾ ਵੀ ਆਹ ਕਲੱਬ ਜਿਹੜਾ ਪਾਕਿਸਤਾਨ ਦੇ ਵਿੱਚ ਟੌਪ ਤੇ ਜਾ ਰਿਹਾ? ਆ 6 ਮਹੀਨੇ ਜਿਹੜਾ ਰਿਜ਼ਲਟ ਜਾਣ ਡਿਆ ਉਹਦਾ ਤੇ BRB ਦਾ ਹੀ ਜਾ ਰਿਹਾ ਚੰਗਾ, ਮਤਲਬ ਉਹ ਚੰਗਾ ਲੱਗਦਾ ਕਲੱਬ ਤੁਹਾਨੂੰ? ਚੰਗਾ ਲੱਗਦਾ, ਤਗੜੇ ਹੋ ਗਏ ਉਹ ਕਲੱਬ ਵੱਲੋਂ ਖੇਡੋਗੇ? ਬਿਲਕੁਲ ਜੀ। ਚਲੋ ਜੀ, ਰੱਬ ਮਿਹਰ ਕਰੇ ਤੁਹਾਡੇ ਸਾਰਿਆਂ ਦੇ ਗਰਾਊਂਡ ਦੇ ਵਿੱਚ ਜਿੰਨੇ ਮੁੰਡੇ ਵੀ ਆਏ ਆ। ਬਾਈ ਜੀ, ਅਸੀਂ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਚੈਸ ਕਬੱਡੀ ਚੈਨਲ ਦੇ ਨਾਲ ਜੁੜੇ ਹੋਏ ਆ, ਸਾਰਿਆਂ ਭਰਾਵਾਂ ਦਾ ਇੱਕ ਵਾਰ ਤੋਂ ਫਿਰ ਧੰਨਵਾਦ ਕਰਦੇ ਆ। ਬਕਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਬਾਈ ਜੀ ਜਰੂਰ ਦੱਸ ਦਿਆ ਕਰੋ ਕਿ ਕਿਹੜਾ ਪਲੇਅਰ ਆ, ਉਹ ਕਿਹੜਾ ਪਲੇਅਰ ਤੁਹਾਨੂੰ ਜਿਹੜਾ ਚੰਗਾ ਲੱਗਦਾ, ਤੁਹਾਡੇ ਦਿਲ ਨੂੰ ਲੱਗਦਾ, ਜਿਹਦੀ ਗੱਲ ਅਸੀਂ, ਜਿਹਦੀ ਆਵਾਜ਼ ਤੁਹਾਡੇ ਤੱਕ ਜਰੂਰ ਪਹੁੰਚਾਈਏ। ਬਾਕੀ ਅਸਲਾਮ ਵਾਲੇਕਮ ਹੋ ਗਿਆ। ਡੋਂਗਰ ਦਾ ਮਾਨ ਸਮਾਨ ਹੋਣਾ ਉਹਦੇ ਨਾਲ, ਸੋਨੇ ਦੀ ਮੁੰਦਰੀ ਸਾਰਿਆਂ ਦੀ ਬਣਾ ਦੇ, ਉਹਦੇ ਇੱਕ ਬਣਾ ਦੇ, ਝੰਡੇ ਵਾਲੇ, ਪੱਕੇ ਝੰਡੇ ਵਾਲੇ, ਪੱਕੇ ਜਿਹੜੇ ਹੈ ਇਹਨੇ ਸੰਨ ਚ ਬੈਠਦੇ ਦਾਨ ਚ ਭਾਈ ਐਨ ਹੋਈ ਮਾੜਾ ਵੀਡੀਓ ਬਣਾਈ, ਮਤਲਬ ਇਹ ਲੱਗੇ ਵੀ ਇੰਟਰਵਿਊ ਹੋ ਰਿਹਾ ਸਾਡੇ ਦੋਵਾਂ ਦੇ, ਮੈਂ ਕਿ ਭਾਵੇਂ ਬੋਲਾ ਇਹ ਇੱਥੋਂ ਸ਼ੁਰੂ ਕਰ, ਕਵਰਾਂ ਚੋਂ ਕਾਹਤੋਂ ਕਰਨ ਲੱਗਾ, ਜ਼ੂਮ ਘੱਟ ਕਰ ਲਾ, ਚੱਲ ਤੂੰ ਇਧਰ ਸਹੀ ਸਾਹਮਣੇ ਕੈਮਰੇ ਵਾਲੀ ਵੇਖ, ਗੱਲਾਂ ਮਤਲਬ ਪਤਾ ਲੱਗੇ ਵੀ ਗੱਲਾਂ ਹੋ, ਗੱਲਾਂ ਤੇ ਹੋਣ ਹੀ ਨਹੀਂ ਟਿਕਟੋਕ ਦੇ ਮੱਤ ਮਾਰ ਮਤ ਮੇਰੀ ਯਾਰ ਆਈਡੀ ਬਲਾਕ ਹੋ ਗਈ, ਬਹੁਤ ਟੈਨਸ਼ਨ ਬਣੀ ਮੈਨੂੰ, ਬਸ ਕਰ ਬਹੁਤ ਹੋਣੇ, ਹਸਪਤਾਲ ਵੀ ਰਿਹਾ 2 2 ਦਿਨ ਸਹੀ ਕਰ ਰਿਹਾ ਹੁਣ, ਚਲੋ।